ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 13 ਜੁਲਾਈ ਹਫਤੇ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ ਤੇ ਚੜ੍ਹਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ। ਇਸ ਤੋਂ ਪਹਿਲਾਂ ਕਿ ਅੱਜ ਦੀਆਂ ਗੱਲਾਂ ਤੇ ਚਾਨਣ ਪਾਈਏ, ਤੁਹਾਨੂੰ ਚੇਤੇ ਕਰਾ ਦਈਏ ਕਿ ਸੋਸ਼ਲ ਮੀਡੀਆ ਫਾਇਰਵਾਲ ਨੂੰ ਨਾਕਾਮ ਬਣਾਉਣ ਵਾਸਤੇ ਇੱਕ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਹਾਲੇ ਤੱਕ ਨਹੀਂ ਕੀਤਾ, ਤੇ ਇਸ ਵੀਲੌਗ ਨੂੰ ਵੇਖਣ ਤੋਂ ਬਾਅਦ ਇਹਨੂੰ ਲਾਈਕ ਜ਼ਰੂਰ ਕਰੋ, ਇਹਦੇ ਤੇ ਕਮੈਂਟ ਜ਼ਰੂਰ ਕਰੋ, ਹੋ ਸਕੇ ਤੇ ਇਹਦੇ ਲਿੰਕ ਨੂੰ WhatsApp ਤੇ ਦੂਜੇ ਸੋਸ਼ਲ ਮੀਡੀਆ ਤੇ ਸ਼ੇਅਰ ਜ਼ਰੂਰ ਕਰੋ। ਹੁਣ ਆਉਨੇ ਅੱਜ ਦੀਆਂ ਗੱਲਾਂ ਬਾਤਾਂ ਵਾਲੇ ਪਾਸੇ, ਤੇ ਅੱਜ ਦੀ ਪਹਿਲੀ ਗੱਲ ਜਿਹਦੇ ਤੇ ਅਸੀਂ ਚਾਨਣ ਪਾਉਣਾ ਹੈ ਉਹ ਹੈ ਆਜ਼ਰਬਾਈਜਾਨ ਤੇ ਗਰਮ ਤੇ ਤੱਤਾ ਨਾਨ। ਹਾਂਜੀ, ਤੁਸੀਂ ਸਮਝ ਰਹੇ ਹੋਵੋਗੇ ਕਿ ਮੈਂ ਕੋਈ ਸ਼ੇਰ ਦੀ ਗੱਲ ਕਰ ਰਿਹਾ, ਕੋਈ ਸ਼ੇਰ ਪੜ੍ਹ ਰਿਹਾ ਜਾਂ ਕੋਈ ਕਾਫੀਆ ਮਿਲਾਇਆ ਮੈਂ ਆਜ਼ਰਬਾਈਜਾਨ ਤੇ ਤੱਤਾ ਨਾਨ, ਨਹੀਂ, ਇਹੋ ਜੀ ਗੱਲ ਨਹੀਂ ਹੈ। ਇਹ ਗਰਮਾ ਗਰਮ ਨਾਨ ਖਾਣ ਦੀਆਂ ਗੱਲਾਂ ਤੁਹਾਡਾ ਆਪਣਾ ਫਾਰਮ 47 ਦਾ ਵਜ਼ੀਰ ਆਜ਼ਮ ਆਜ਼ਰਬਾਈਜਾਨ ਦੇ ਹੈੱਡ ਆਫ ਸਟੇਟ ਦੇ ਨਾਲ ਬਹਿ ਕੇ ਕਰ ਰਿਹਾ। ਅੱਛਾ, ਤੁਸੀਂ ਸੋਚਦੇ ਹੋਵੋਗੇ ਕਿ ਇਹ ਕੋਈ ਨਾਨ ਲਾਉਣ ਤੇ ਮਤਲਬ ਤੰਦੂਰ ਤੇ ਬਹਿ ਗਿਆ ਸਾਡਾ ਵਜ਼ੀਰ ਆਜ਼ਮ, ਕੀ ਕਰਨ ਕੀ ਰਿਹਾ ਹੈ ਜਿਹੜਾ ਆਜ਼ਰਬਾਈਜਾਨ ਦੇ ਹੈੱਡ ਆਫ ਸਟੇਟ ਦੇ ਉਹਨਾਂ ਦਾ ਜਿਹੜਾ ਸਰਬਰਾਹ ਹੈ ਰਿਆਸਤ ਦਾ, ਉਹਦੇ ਨਾਲ ਬਹਿ ਕੇ ਤੇ ਤੱਤੇ ਨਾਨਾਂ ਦੀ ਗੱਲ ਕਰਨ ਡਿਆ। ਇੱਥੇ ਹੀ ਗੱਲ ਨਹੀਂ ਮੁੱਕੀ। ਜਿਸ ਵੇਲੇ ਆਜ਼ਰਬਾਈਜਾਨ ਦਾ ਜਿਹੜਾ ਸਰਬਰਾਹ ਹੈ ਰਿਆਸਤ ਦਾ ਉਹ ਪਾਕਿਸਤਾਨ ਦੇ ਵਿੱਚ ਤਸ਼ਰੀਫ ਲੈ ਕੇ ਆਇਆ ਤੇ ਉਸ ਵੇਲੇ ਕੋਈ F-16 ਜਹਾਜ਼, ਪਤਾ ਨਹੀਂ ਕਿੰਨੇ ਕੋ 5 ਕਿ 7 F-16 ਜਹਾਜ਼ ਜਿਹੜੇ ਨੇ ਉਹ ਉਹਨਾਂ ਦੇ ਜਹਾਜ਼ ਦੇ ਨਾਲ ਉਡਾਏ ਗਏ। ਜਿਸ ਵੇਲੇ ਆਜ਼ਰਬਾਈਜਾਨ ਦੇ ਜਿਹੜੇ ਹੈੱਡ ਆਫ ਸਟੇਟ ਨੇ ਉਹਨਾਂ ਦਾ ਜਹਾਜ਼ ਜਿਹੜਾ ਉਹ ਪਾਕਿਸਤਾਨ ਦੀ ਹਦੂਦ ਦੇ ਵਿੱਚ ਦਾਖਲ ਹੋਇਆ ਤੇ ਉਸੇ ਵੇਲੇ ਹੀ ਸਾਡੇ ਜਿਹੜੇ F-16 ਤਿਆਰੇ ਆ, ਜਿਹੜੇ ਵੀ ਜੰਗੀ ਜਹਾਜ਼ ਸਾਡੇ ਕੋਲ ਹੈ ਸਨ ਚੰਗੇ, ਉਹ ਜਨਾਬ ਕੋ 5-7 ਅਸੀਂ ਉਡਾ ਕੇ ਤੇ ਉਸ ਜਹਾਜ਼ ਦੇ ਖੱਬੇ ਸੱਜੇ ਉੱਤੇ ਥੱਲੇ ਜਹਾਜ਼ਾਂ ਦੇ ਨਾਲ ਉਹਨਾਂ ਨੂੰ ਸਲਾਮੀ ਦਿੱਤੀ। ਇੱਕ ਮੁਹਤਾਤ ਅੰਦਾਜ਼ਾ ਜਿਹੜਾ ਮੇਰੇ ਲੋਕਾਂ ਨਾਲ ਗੱਲਬਾਤ ਹੋਈ, ਉਹਨਾਂ ਨੇ ਕਿਹਾ ਕਿ ਕੋਈ $1.5 ਲੱਖ ਦਾ ਸਿਰਫ ਤੇਲ ਹੀ ਸਾੜ ਦਿੱਤਾ, ਬਾਕੀ ਉਹਨਾਂ ਜਹਾਜ਼ਾਂ ਦੀ ਜਿਹੜੀ ਡੈਪਰੀਸੀਏਸ਼ਨ ਹੋਣੀ ਹੈ, ਜਿਹੜੀ ਉਹਨਾਂ ਦੀ ਜੋ ਵੀ ਜ਼ਾਹਿਰ ਹੈ ਉਹ ਜਦੋਂ ਉੱਡਦੇ ਨੇ ਤੇ ਉਹਨਾਂ 'ਤੇ ਹੋਰ ਵੀ ਅਖਰਾਜਾਤ ਆਉਂਦੇ ਨੇ, ਲੇਕਿਨ ਸਿਰਫ ਉਹਨਾਂ ਕਿਹਾ ਜਿਹੜਾ ਕੋਈ ਤੇਲ ਹੈ ਨਾ ਉਹ $1 ਤੋਂ $1.5 ਲੱਖ ਦਾ, ਮਤਲਬ ਕਿ ਤੁਸੀਂ ਆਪ ਹੀ ਹਿਸਾਬ ਲਾ ਲਓ 3-4 ਕਰੋੜ ਰੁਪਈਏ ਦਾ ਸਿਰਫ ਤੇਲ ਹੀ ਉਹਨਾਂ ਜਹਾਜ਼ਾਂ ਦੇ ਉੱਤੇ ਸਾੜ ਦਿੱਤਾ ਗਿਆ, ਚਲਾ ਕੇ ਫੂਕ ਦਿੱਤਾ ਗਿਆ। ਤੇ ਆਜ਼ਰਬਾਈਜਾਨ ਦਾ ਜਿਹੜਾ ਹੈੱਡ ਆਫ ਸਟੇਟ ਹੈ ਉਹਨਾਂ ਨੂੰ ਜਨਾਬੇ ਆਲੀ ਅਸੀਂ ਸਲਾਮੀ ਦਿੱਤੀ ਹੈ ਜਿਸ ਵੇਲੇ ਉਹ ਪਾਕਿਸਤਾਨ ਦੀ ਹਦੂਦ 'ਚ ਆਏ। ਹੁਣ ਤੁਹਾਡੇ 'ਚੋਂ ਕਈ ਲੋਕਾਂ ਨੂੰ ਤਾਂ ਇਹ ਵੀ ਨਹੀਂ ਪਤਾ ਹੋਣਾ ਵੀ ਆਜ਼ਰਬਾਈਜਾਨ ਹੈ ਕਿੱਥੇ, ਮਤਲਬ ਕਿੱਡਾ ਕਾਹਮ ਮੁਲਕ ਹੈ। ਕੋਈ ਜ਼ਾਹਿਰ ਹੈ ਸਾਡੇ ਲਈ ਬੜੀ ਇੱਜ਼ਤ ਦੀ ਜਗ੍ਹਾ 'ਤੇ ਨੇ ਆਜ਼ਰਬਾਈਜਾਨ ਵਾਲੇ, ਅਸੀਂ ਕੋਈ ਡਿਸਰਿਸਪੈਕਟਫੁਲ ਗੱਲ ਨਹੀਂ ਕਰਦੇ, ਇੱਕ ਦੂਜਾ ਮੁਲਕ ਹੈ ਜਿਹਦੇ ਨਾਲ ਸਾਡੇ ਤਾਲੁਕਾਤ ਨੇ। ਲੇਕਿਨ ਇੱਥੇ ਮੈਨੂੰ ਉਹ ਲਤੀਫਾ ਚੇਤੇ ਆਇਆ ਕਿ ਭੁੱਖੇ ਨੂੰ ਜੱਫੀ ਪਾਈ ਤੇ ਦੋਹਾਂ ਨੂੰ ਗਸ਼ ਪੈ ਗਈ। ਹੁਣ ਇਹ ਮੁੰਡੇ ਖੁੰਡੇ ਹੱਸਣ ਲੱਗ ਪਏ ਨੇ ਇਸ ਗੱਲ ਦੇ ਉੱਤੇ। ਹੱਸਿਆ ਨਾ ਕਰੋ, ਭੁੱਖਾ ਬੰਦਾ ਵੀ ਹੋ ਸਕਦਾ ਕੋਈ, ਤੇ ਭੁੱਖੇ ਨੂੰ ਜੱਫੀ ਪਾ ਲੈ ਤੇ ਜ਼ਾਹਿਰ ਹੈ ਜੇ ਘੁੱਟ ਕੇ ਜੱਫੀ ਪਾ ਲੈ ਜ਼ੋਰ ਲਾ ਕੇ, ਤੇ ਜਿਹੜਾ ਬੰਦਾ ਭੁੱਖਾ ਹੈ ਉਹ ਜਿਹਨੇ ਜ਼ੋਰ ਮਾਰਿਆ ਹੋਣਾ ਜੱਫੀ ਲਾਉਣ ਵਾਸਤੇ ਉਹਨੂੰ ਵੀ ਗਸ਼ ਪੈ ਜਾਣੀ, ਕਿਉਂਕਿ ਢਿੱਡ 'ਚ ਕੋਈ ਸ਼ੈ ਨਹੀਂ ਹੋਣੀ, ਤੇ ਗਾਂ ਜਿਹਨੂੰ ਘੁੱਟਣਾ ਜ਼ੋਰ ਮਾਰ ਕੇ ਉਹਨੂੰ ਵੀ ਗਸ਼ ਪੈ ਜਾਣੀ। ਤੇ ਇਹ ਆਜ਼ਰਬਾਈਜਾਨ ਦਾ ਸਾਡਾ ਇਹੋ ਜਿਹਾ ਹੀ ਹਾਲ ਹੈ। ਆਜ਼ਰਬਾਈਜਾਨ ਲੋਕੀ ਜਾਂਦੇ ਨੇ ਪਾਕਿਸਤਾਨ ਤੋਂ ਛੁੱਟੀਆਂ ਗੁਜ਼ਾਰਨ, ਤੇ ਕੋਈ ਅਪਰ ਮਿਡਲ ਕਲਾਸ ਤੇ ਅਮੀਰ ਲੋਕ ਨਹੀਂ ਜਾਂਦੇ, ਬਲਕਿ ਜਿਹੜੇ ਆਮ ਲੋਕੀ ਨੇ ਉਹ ਅਕਸਰ ਜਾਂਦੇ ਨੇ। ਆਮ ਦਾ ਮਤਲਬ ਹੁਣ ਗਰੀਬ ਲੋਕਾਂ ਦੀ ਗੱਲ ਨਹੀਂ ਮੈਂ ਕਰਨ ਡਿਆ। ਤੁਸੀਂ ਕਹਿਣਾ ਜੀ ਗਿੱਲ ਸਾਹਿਬ ਤੁਸੀਂ ਆਮ ਲੋਕੀ ਆਖਤਾ, ਆਮ ਲੋਕਾਂ ਕੋਲ ਤੇ ਖਾਣ ਨੂੰ ਰੋਟੀ ਨਹੀਂ, ਆਜ਼ਰਬਾਈਜਾਨ ਕਿੱਥੇ ਜਾਂਦੇ ਨੇ। ਮੇਰੇ ਕਹਿਣ ਦਾ ਮਤਲਬ ਹੈ ਜਿਹੜੇ ਦਰਮਿਆਨੇ ਦਰਜੇ ਦੇ ਤਾਜਰ ਵਾਜਰ ਨੇ ਉਹ ਉੱਥੇ ਜਾਂਦੇ ਨੇ, ਕਿਉਂਕਿ ਉੱਥੇ ਛੁੱਟੀਆਂ ਗੁਜ਼ਾਰਨਾ ਸਸਤੀਆਂ ਨੇ। ਹਰ ਸ਼ੈ ਉੱਥੇ ਤਕਰੀਬਨ ਪਾਕਿਸਤਾਨ ਨਾਲੋਂ ਸਸਤੀ ਹੈ। ਗੁਰਬਤ ਪਾਕਿਸਤਾਨ ਜਿੰਨੀ ਹੈ ਥੋੜ੍ਹੀ ਬਹੁਤ ਘੱਟ ਹੋਏਗੀ, ਬੁਰੇ ਹੀ ਹਾਲ ਨੇ। ਗੱਲ ਉਹੀ ਹੈ ਵੀ ਭੁੱਖੇ ਨੂੰ ਜੱਫੀ ਪਾਈ ਤੇ ਦੋਵਾਂ ਨੂੰ ਗਸ਼ ਪੈ ਗਈ। ਤੇ ਆਜ਼ਰਬਾਈਜਾਨ ਸਾਡੇ ਵਰਗਾ ਹੀ ਮੁਲਕ ਹੈ, ਬਲਕਿ ਸਾਡੇ ਤੋਂ ਵੀ ਹਾਲਾਤ ਕਈ ਮਾਮਲਿਆਂ ਦੇ ਵਿੱਚ ਤੇ ਗਾਂਹ ਨਿਕਲੇ ਨੇ। ਤੇ ਦੱਸੋ ਉਹ ਨਹੀਂ, ਉਹਨਾਂ ਨੂੰ ਮਤਲਬ ਸਾਡਾ ਭਰਾ ਹੈ ਉਹ ਮੁਲਕ, ਕੋਈ ਐਸਾ ਮਸਲਾ ਨਹੀਂ। ਮੈਂ ਨਹੀਂ ਆਂਦਾ ਵੀ ਉਹਨਾਂ ਨੂੰ ਇੱਜ਼ਤ ਨਾ ਦਿਓ, ਲੇਕਿਨ ਉਹਨਾਂ ਵਿਚਾਰਿਆਂ ਨੇ ਵੀ ਨਹੀਂ ਸੋਚਿਆ ਹੋਏਗਾ ਕਿ ਇਹ ਤਾਂ ਇੰਝ ਹੀ ਹੈ ਨਾ ਵੀ ਕੋਈ ਮਾੜਾ ਬੰਦਾ ਕਿਸੇ ਦੇ ਘਰ ਪ੍ਰਾਹੁਣਾ ਜਾਵੇ ਤੇ ਉਹ ਮਾੜਾ ਬੰਦਾ ਜਿਹੜਾ ਉਹਨੂੰ ਵੇਖ ਕੇ ਉਹ ਕੱਟਾ ਵੀ ਢਾ ਲੈਣ ਤੇ ਨਾਲ ਜਿਹੜਾ ਆਪਣਾ ਕੁੱਕੜ ਵੀ ਢਾ ਲੈਣ। ਢਾਣ ਦਾ ਮਤਲਬ ਜ਼ਿਬਾ ਕਰ ਲੈਣ, ਕੱਟਾ ਵੀ ਜ਼ਿਬਾ ਕਰ ਲੈਣ, ਕੁੱਕੜ ਵੀ ਜ਼ਿਬਾ ਕਰ ਲੈਣ। ਤੇ ਉਹ ਮੇਰਾ ਮਤਲਬ ਕਹਿਣ ਦਾ ਹੈ ਕਿ ਫਿਰ ਉਹ ਮਾੜਾ ਬੰਦਾ ਜਿਹੜਾ ਹੈ ਉਹ ਉੱਥੇ ਸੁੰਗੜ ਕੇ ਹੀ ਲੰਮਾ ਪਏਗਾ। ਉਹਨੂੰ ਹੈਗਾ ਯਾਰ ਰਾਤੀ ਕਿਤੇ ਮੈਨੂੰ ਹੀ ਨਾ ਢਾ ਲੈਣੇ। ਮੇਰਾ ਮਤਲਬ ਕਹਿਣ ਦਾ ਵੀ ਮੈਨੂੰ ਵੀ ਜ਼ਿਬਾ ਨਾ ਕਰ ਛੱਡਣ। ਇਹਨਾਂ ਨੂੰ ਹੋ ਸਕਦਾ ਜ਼ਿਬਾ ਕਰਨ ਦੀ ਆਦਤ ਹੋਵੇ। ਕਹਿਣ ਦਾ ਮਤਲਬ ਹੈ ਕਿ ਉਹ ਬੰਦਾ ਸੋਚਦਾ ਹੋਣਾ ਵੀ ਯਾਰ ਏਡਾ ਹਮ ਤੇ ਮੈਂ ਹੈ ਕੋਈ ਨਹੀਂ, ਤੇ ਮੈਨੂੰ ਏਡਾ ਪ੍ਰੋਟੋਕੋਲ ਕਿਉਂ ਦਿੱਤਾ ਜਾ ਰਿਹਾ। ਤੇ ਹੁਣ ਤੁਸੀਂ ਵੀ ਸੋਚਣ ਡਏ ਹੋਵੋਗੇ ਕਿ ਏਡਾ ਪ੍ਰੋਟੋਕੋਲ ਆਜ਼ਰਬਾਈਜਾਨ ਦੇ ਜਿਹੜੇ ਹੈੱਡ ਆਫ ਸਟੇਟ ਨੇ, ਸਦਰ ਜਾਂ ਵਜ਼ੀਰ ਆਜ਼ਮ ਇੱਥੇ ਆਵੇ ਤੇ ਉਹਨੂੰ ਏਡਾ ਪ੍ਰੋਟੋਕੋਲ, ਇਹ ਕਿਹੜੀ ਗੱਲ। ਇਹ ਹੁਣ ਮੈਂ ਤੁਹਾਨੂੰ ਅੰਦਰ ਦੀ ਗੱਲ ਦੱਸਣਾ। ਆਜ਼ਰਬਾਈਜਾਨ ਵਿਚਾਰੇ ਨੇ ਕਿਹੜਾ ਸਾਨੂੰ ਕੋਈ ਨਿਊਕਲੀਅਰ ਟੈਕਨੋਲੋਜੀ ਦੇਣੀ ਹੈ
ਜਾਂ ਅਸੀਂ ਕੋਈ ਉਹਨਾਂ ਦੇ ਕੋਲੋਂ ਕੋਈ ਐਸੀ ਟੈਕਨੋਲੋਜੀ ਲੈਣੀ ਕਿ ਅਸੀਂ ਨਿਊਕਲੀਅਰ ਨਾਲ ਇੱਥੇ ਬਿਜਲੀ ਬਣਾ ਲੈਣੀ ਹੈ, ਜਾਂ ਕੋਈ ਹੋਰ ਸ਼ੈ ਉਹਨਾਂ ਵਿਚਾਰਿਆਂ ਸਾਨੂੰ ਦੇਣੀ। ਉਹ ਸਾਡੇ ਵਰਗੇ ਹੀ ਨੇ, ਬਲਕਿ ਕਈ ਚੀਜ਼ਾਂ ਸਾਡੇ ਤੋਂ ਮਾਤੜ ਨੇ। ਰੌਲਾ ਇਹ ਹੈ ਕਿ ਭਾਈ ਹੁਣਾਂ ਨੇ, ਸ਼ਹਿਬਾਜ਼ ਸ਼ਰੀਫ ਤੇ ਉਹਨਾਂ ਦੇ ਟੱਬਰ ਨੇ ਉੱਥੇ ਕੋਈ ਨਾ ਕੋਈ ਹੁਣ ਚੂਹਾ ਲਾਉਣਾ ਹੈ। ਇਹ ਜਦੋਂ ਇਹੋ ਜਿਹੇ ਪ੍ਰੋਟੋਕੋਲ ਦਿੰਦੇ ਨੇ ਨਾ ਬੰਦਿਆਂ ਨੂੰ, ਲੰਮੇ ਪੈ ਜਾਂਦੇ ਨੇ ਆਇਆਂ ਦੇ ਅੱਗੇ, ਉਦੋਂ ਉੱਥੇ ਜਾਂ ਤਾਂ ਮਨੀ ਲਾਂਡਰਿੰਗ ਕਰਨੀ ਹੁੰਦੀ ਹੈ, ਜਾਂ ਤੁਹਾਨੂੰ ਤੁਸੀਂ ਚੇਤੇ ਕਰੋ ਕਿ ਇਹਨਾਂ ਦੇ ਸਾਗਦਾਰ ਸਾਹਿਬ ਨੇ ਬਿਆਨੇ ਹਲਫੀ ਜਮ੍ਹਾਂ ਕਰਾਇਆ ਸੀ ਲੰਦਨ ਦੀ ਇੱਕ ਕਾਜ਼ੀ ਫੈਮਿਲੀ, ਮੈਂ ਨਹੀਂ ਆਂਦਾ, BBC ਨੇ ਸਟੋਰੀ ਰਨ ਕੀਤੀ ਸੀ, ਲੰਦਨ ਦੀ ਇੱਕ ਕਾਜ਼ੀ ਫੈਮਿਲੀ ਦੇ ਨਾਂ 'ਤੇ ਝੂਠੇ ਅਕਾਊਂਟ ਪਾਕਿਸਤਾਨ ਦੇ ਬੈਂਕਾਂ 'ਚ ਖੋਲ੍ਹੇ ਸੀ। ਹੁਣ ਪਾਕਿਸਤਾਨ 'ਚ ਤੇ ਕੰਮ ਹੁੰਦਾ ਨਹੀਂ, ਜ਼ਾਹਿਰ ਹੈ ਫੈਟਫ ਵਗੈਰਾ ਤੋਂ ਬਾਅਦ ਬੈਂਕਾਂ ਦੇ ਇੱਥੇ ਕਾਫੀ ਸਖਤੀ ਹੈ। ਹੋ ਸਕਦਾ ਹੁਣ ਆਜ਼ਰਬਾਈਜਾਨ 'ਚ ਇਹੋ ਜਿਹੇ ਅਕਾਊਂਟ ਖੋਲ੍ਹਣ, ਇਹ ਹੋ ਸਕਦਾ, ਮੈਂ ਸਿਰਫ ਅੰਦਾਜ਼ਾ ਹੀ ਲਾਉਣ ਡਿਆ। ਜਾਂ ਉੱਥੋਂ ਦੀਆਂ ਕੰਪਨੀਆਂ ਨੂੰ ਇਸਤੇਮਾਲ ਕਰਕੇ ਤੇ ਕੋਈ ਠੇਕਾ ਠੋਕਾ, ਕੋਈ ਐਕਸਪੋਰਟ ਇੰਪੋਰਟ ਦੇ ਚੱਕਰ ਬਣਾ ਕੇ, ਕੋਈ ਹੋਰ ਮੇਰਾ ਮਤਲਬ ਕੋਟਾ ਠੇਕਾ, ਉਹਦੇ ਵਿੱਚੋਂ ਕੋਈ ਪੈਸੇ ਬਣਾਉਣ। ਅਤੇ ਜਾਂ ਹੋ ਸਕਦਾ ਬੁਰੇ ਦਿਨਾਂ ਵਾਸਤੇ ਹੁਣ ਆਜ਼ਰਬਾਈਜਾਨ ਦੀ ਤਿਆਰੀ ਹੋਵੇ, ਗਾਂ ਜੇ ਫੜੇ ਜਾਣ ਲੱਗੇ ਤੇ ਸਾਊਦੀ ਅਰਬ ਨੇ ਵੀ ਹੁਣ ਹੱਥ ਖੜੇ ਕਰਤੇ ਨੇ, ਇੰਗਲੈਂਡ ਪਤਾ ਨਹੀਂ ਪਹੁੰਚ ਸਕਾਂਗੇ ਕਿ ਨਹੀਂ, ਤੇ ਚੁੱਪ ਕਰਕੇ ਆਜ਼ਰਬਾਈਜਾਨ ਅੱਪੜ ਜਾਣਗੇ। ਅਤੇ ਇਹ ਹੁਣ ਜਨਾਬ ਨਿਉਂਦਰਾ ਪਾ ਰਹੇ ਨੇ। ਅਤੇ ਉਹ ਮੈਨੂੰ ਚੇਤੇ ਆ ਗਿਆ ਵੀ ਇੱਕ ਫੁੱਫੜ ਸੀ, ਉਹ ਕਿਸੇ ਫੁੱਫੇ ਨੂੰ ਆਉਂਦੇ ਨੇ ਪੰਜਾਬੀ 'ਚ। ਫੁੱਫਾ ਜੀ ਦੀ ਆਪਣੀ ਟੌਰ ਹੁੰਦੀ ਹੈ, ਤੁਹਾਨੂੰ ਪਤਾ, ਕਿਸੇ ਵੀ ਥਾਂ ਦੇ ਉੱਤੇ, ਕਿਸੇ ਵੀ ਘਰ ਦੇ ਵਿੱਚ। ਫੁੱਫੜ ਕਿਤੇ ਪ੍ਰਾਹੁਣਾ ਚਲਾ ਗਿਆ, ਫੁੱਫੜ ਜੇ ਇਸ ਵੇਲੇ ਪ੍ਰਾਹੁਣਾ ਗਿਆ ਆਪਣੇ ਜ਼ਾਹਿਰ ਹੈ ਸਹੁਰਿਆਂ ਦੇ ਘਰ, ਅਤੇ ਉਹਨਾਂ ਨੇ ਫੁੱਫੜ ਦਾ ਚਾਅ ਕੀਤਾ, ਉਹਨੂੰ ਜੱਫੀ ਛੱਪੀ ਲਾਈ, ਫੁੱਫੜ ਨੂੰ ਬਾਇਆ। ਉਹ ਭੁੱਖੇ ਨੂੰ ਜੱਫੀ ਵਾਲੀ ਗੱਲ ਨਹੀਂ ਮੈਂ ਕਰਨ ਡਿਆ, ਇਹ ਫੁੱਫੜ ਨਾਲ ਤਾਂ ਨਹੀਂ ਇਹੋ ਜਿਹੀ ਗੱਲ ਹੋ ਸਕਦੀ ਨਾ, ਜ਼ਾਹਿਰ ਹੈ। ਪਰ ਉਹਨਾਂ ਫੁੱਫੜ ਨੂੰ ਜੱਫੀ ਜੁੱਫੀ ਲਾਈ, ਬਾਇਆ, ਅਤੇ ਫੁੱਫੜ ਨੂੰ ਉਹਨਾਂ ਪੁੱਛਿਆ ਵੀ ਫੁੱਫੜਾ ਹੋਰ ਸੁਣਾ, ਠੀਕ ਹੈ, ਤਗੜਾ ਹੈ, ਅਤੇ ਰੋਟੀ ਸ਼ੋਟੀ ਤਾਂ ਜ਼ਾਹਿਰ ਖਾਣੀ ਹੈ ਸ਼ਾਮ ਦੇ ਵੇਲੇ। ਉਦੋਂ ਤੁਹਾਨੂੰ ਪਤਾ ਘੋੜਿਆਂ ਛੋੜਿਆਂ 'ਤੇ ਲੋਕ ਜਾਂਦੇ ਸਨ, ਕਈ ਘੰਟੇ, ਕਈ ਦਿਨ ਲੱਗ ਜਾਂਦੇ ਸਨ ਅੱਪਣ ਨੂੰ। ਅਤੇ ਫਿਰ ਇੱਕ ਟੁੱਕਰ ਨਹੀਂ, 2 4 ਦਿਨ ਲੋਕ ਇੱਕ ਦੂਜੇ ਕੋਲ ਰਹਿੰਦੇ ਸਨ, ਥਕਾਵਟ ਵਗੈਰਾ ਉਤਰਦੀ ਸੀ, ਅਤੇ ਫਿਰ ਵਾਪਸ ਤੁਰਦੇ ਸਨ। ਅਤੇ ਬਹਰਹਾਲ ਉਹਨਾਂ ਨੇ ਇੱਕ ਦੂਜੇ ਨਾਲ ਮਸ਼ਵਰਾ ਸ਼ੁਰੂ ਕੀਤਾ ਕਿ ਬਈ ਫੁੱਫੜ ਆਇਆ, ਸਾਗ ਧਰ ਲਓ। ਹੁਣ ਫੁੱਫੜ ਕਿਹੜਾ ਪੈਰਿਸ ਤੋਂ ਆਇਆ ਸੀ, ਫੁੱਫੜ ਵੀ ਸਾਗ ਖਾ ਕੇ ਫੁੱਫੜ ਜਿਹੜਾ ਆਪ ਸਾਰਾ ਹੀ ਹਰਾ ਹੋਇਆ ਸੀ। ਅਤੇ ਫੁੱਫੜ ਨੇ ਦੇਖਿਆ ਵੀ ਯਾਰ ਪਿੰਡੋਂ ਵੀ ਸਾਗ ਖਾਂਦੇ ਹੀ ਆਏ ਹੈ, ਅਤੇ ਇੱਥੇ ਵੀ ਗਾਂ ਇਹਨਾਂ ਨੇ ਸਾਗ ਹੀ ਰੱਖ ਲਿਆ। ਫਿਰ ਕਿਸੇ ਨੇ ਆਖਿਆ ਵੀ ਚਲੋ ਛੋਲੇ ਵੀ ਧਰ ਲਓ ਫੁੱਫੜ ਨੂੰ, ਛੋਲੇ ਵੀ ਬੜੇ ਚੰਗੇ ਲੱਗਦੇ ਨੇ। ਅਤੇ ਫੁੱਫੜ ਨੇ ਜਿਹੜਾ ਨਾ ਉਹ ਬੜਾ ਗੁੱਸਾ ਕੀਤਾ ਵੀ ਯਾਰ ਕੋਈ ਕੁੱਕੜ ਸ਼ੁੱਕੜ ਨਹੀਂ ਹੈ ਧਰਨ ਡਏ, ਕੋਈ ਮੇਰਾ ਮਤਲਬ ਗੋਸ਼ ਵੋਸ਼ ਦੀ ਗੱਲ ਨਹੀਂ ਹੋਣ ਡਈ। ਅਤੇ ਫੁੱਫੜ ਨੇ ਕਿਹਾ ਵੀ ਇੰਜ ਕਰੋ, ਇਹ ਮੇਰਾ ਜਿਹੜਾ ਘੋੜਾ ਜਿੱਤੇ ਮੈਂ ਬਹਿ ਕੇ ਆਇਆ ਨਾ, ਇਹਨੂੰ ਜ਼ਿਬਾ ਕਰਕੇ ਅਤੇ ਇਹਨੂੰ ਪਕਾ ਲਓ। ਉਹਨਾਂ ਕਿਹਾ ਫੁੱਫੜਾ ਘੋੜਾ ਤੇ ਕਰ ਲਾਂਗੇ, ਫਿਰ ਤੂੰ ਕਾਹਤੇ ਬਹਿ ਕੇ ਜਾਏਗਾ ਵਾਪਸ। ਅਤੇ ਉੱਥੇ ਉਹਨਾਂ ਦਾ ਕੁੱਕੜ ਫਿਰਨ ਡਿਆ ਸੀ ਸੀਲ। ਫੁੱਫੜ ਨੇ ਕਿਹਾ ਮੈਂ ਤੁਹਾਡੇ ਕੁੱਕੜ 'ਤੇ ਬਹਿ ਕੇ ਚਲਾ ਜਾਵਾਂਗਾ ਵਾਪਸ ਪਿੰਡ। ਅਤੇ ਉਹ ਸ਼ਾਇਰ ਇੱਥੇ ਕਹਿਣਾ ਚਾਹ ਰਿਹਾ ਸੀ ਕਿ ਕੰਜਰੋ ਇਹ ਕੁੱਕੜ ਕਰੋ ਕੁੱਕੜ, ਇਹ ਕੰਜਰੋ ਮਤਲਬ ਇੱਕ ਬੁਰਾ ਲਫ਼ਜ਼ ਹੈ, ਲੇਕਿਨ ਇਹ ਮੁਹਾਵਰਾ ਤਨ ਪੰਜਾਬੀ ਦੇ ਵਿੱਚ ਇਸਤੇਮਾਲ ਕੀਤਾ ਮਾਜ਼ਰਤ ਇਹਦੇ ਵਾਸਤੇ। ਅਤੇ ਉਹ ਫੁੱਫੜ ਨੇ ਆਖਿਆ ਕਿ ਜਨਾਬ ਜਿਹੜਾ ਕੁੱਕੜ ਫਿਰਨ ਡਿਆ ਨਾ, ਇਹਨੂੰ ਕਰੋ, ਸਾਗ ਸੂਗ ਵਾਲੇ ਪਾਸੇ ਨਾ ਜਾਓ। ਅਤੇ ਇਹ ਆਜ਼ਰਬਾਈਜਾਨ ਲਈ ਵੀ ਜਿਹੜੇ ਅਸੀਂ ਕੁੱਕੜ ਸ਼ੁੱਕੜ ਬੱਕਰੇ ਸ਼ੱਕਰੇ, ਮਤਲਬ ਸਾਡੇ ਵਰਗਾ ਭੁੱਖਾ ਮੁਲਕ, ਬਿਜਲੀ ਨੂੰ ਦੇਣ ਦੇ ਪੈਸੇ ਕੋਈ ਨਹੀਂ। ਤੁਸੀਂ ਵੇਖਿਆ ਸੀ, ਮੈਂ ਤੁਹਾਨੂੰ 4-5 ਖਬਰਾਂ ਦਿੱਤੀਆਂ ਪਿਛਲੇ ਦਿਨਾਂ 'ਚ ਵੀ ਰਕਸ਼ਾ ਡਰਾਈਵਰ ਨੰਗਾ ਹੋਇਆ ਖਲੋਤਾ ਹੈ, ਮਾਵਾਂ ਭੈਣਾਂ ਇਸ ਮੁਲਕ ਦੀਆਂ ਬਿਲਕਦੀਆਂ ਫਿਰਨ ਡੀਆਂ ਨੇ, ਮਸਜਿਦਾਂ ਨੂੰ ਤਾਲੇ ਲੱਗਣ ਡਏ ਨੇ। ਅਤੇ ਇਹ ਵੇਖੋ, ਇਹ ਜਿਹੜੇ ਚੰਦਰੇ ਜਵਾਕ ਅਸੀਂ 4 ਜੰਮੇ ਨੇ, ਇਹ ਜਨਾਬ ਅਲੀ ਜਿਸ ਵੇਲੇ ਆਜ਼ਰਬਾਈਜਾਨ, ਉਹ ਵੀ ਸਾਡੇ ਵਰਗਾ ਮਾਤੜ ਮੁਲਕ, ਉਹਨਾਂ ਦਾ ਹੈੱਡ ਆਫ ਸਟੇਟ ਆਉਂਦਾ ਅਤੇ F-16 ਚੜ੍ਹਾ ਕੇ ਉਹਨਾਂ ਨੂੰ ਜਿਹੜੇ ਜਨਾਬ ਸਲਾਮੀਆਂ ਦਿੰਦੇ ਨੇ। ਮੈਂ ਕੀ ਇਹਨਾਂ ਨੂੰ ਮੈਂ ਕਾਹਦੀ ਸਲਾਮੀ ਦਿਆਂ ਇਸ ਤੋਂ ਗਾ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਕਿ ਬਿਜਲੀ ਦੀ ਕੀਮਤ 7 ਰੁਪਏ 12 ਪੈਸੇ ਜਿਹੜਾ ਉਹ ਫੇਰ ਇਜ਼ਾਫਾ ਕਰਤਾ। ਰੋਜ਼ ਦੱਸਾਂਗੇ ਤੁਹਾਨੂੰ, ਇਹ ਤੁਹਾਨੂੰ ਹੈਰਾਨ ਹੁੰਦਾ, ਤੁਹਾਨੂੰ ਲੱਗਦਾ ਹੋਏਗਾ ਮੈਂ ਝੂਠ ਮਾਰਨ ਡਿਆ, ਤੁਹਾਨੂੰ ਇਹ ਖਬਰਾਂ ਤੋਂ ਲੱਗਦਾ ਹੈਗਾ ਕਿ ਗਿੱਲ ਸਾਹਿਬ ਇਹ ਬਿਜਲੀ ਦੀ ਕੀਮਤ ਹੈ, ਇਹ ਮਜ਼ਾਕ ਜਿਹੜਾ ਰੋਜ਼ ਹੀ ਵੱਧ ਜਾਂਦੀ ਹੈ। ਮੈਂ ਤੁਹਾਨੂੰ ਦੱਸਿਆ ਸੀ ਵੀ ਗਰਮੀਆਂ ਖਤਮ ਹੋਣ ਤੋਂ ਪਹਿਲਾਂ ਇਹ 100 ਰੁਪਏ ਯੂਨਿਟ ਤੋਂ ਉੱਤੇ ਜਾਣੀ। ਮੈਨੂੰ ਤਾਂ ਹੁਣ ਲੱਗਣ ਡਿਆ ਵੀ ਇਹ 125 150 ਨੂੰ ਪਹੁੰਚ ਜਾਣਾ ਹੈ ਕੰਮ। ਬਹਰਹਾਲ ਤੁਹਾਨੂੰ ਖਬਰ ਦਿਆਂਗੇ। ਅਤੇ ਨਾਲ ਹਕੂਮਤ ਨੇ ਇਸ਼ਤਿਹਾਰਾਤ ਜਿਹੜੇ ਨਾ, ਉਹ ਮੁਤਮਈਨ ਦੇ ਚਿਹਰੇ ਦੇ ਨਾਲ ਸ਼ਹਿਬਾਜ਼ ਸ਼ਰੀਫ ਸਾਹਿਬ ਇੱਥੇ ਹੱਥ ਰੱਖ ਕੇ ਜਿਹੜੇ ਖਿਚਾਉਣ ਡਏ ਨੇ, ਉਹ ਮੇਰੇ ਖਿਆਲ ਆਪਣੇ ਦਿਲ ਨੂੰ ਫੜਿਆ ਉਹਨਾਂ ਨੇ ਵੀ ਮੇਰਾ ਮਤਲਬ ਹੈ ਕਿ ਮੇਰਾ ਦਿਲ ਜਿਹੜਾ ਕਿਤੇ ਬਾਹਰ ਨਾ ਆ ਜਾਏ, ਝੂਠ ਮੈਂ ਜਿੱਦਾਂ ਮਾਰਨ ਡਿਆ। ਅਤੇ ਬਹਰਹਾਲ ਉਹ ਇਸ਼ਤਿਹਾਰ ਵੀ ਉਹਨਾਂ ਦੱਬ ਕੇ ਦਿੱਤੇ ਨੇ। ਅਗਲੀ ਖਬਰ ਤੁਹਾਨੂੰ ਇੱਕ ਵਿਖਾਣੇ, ਬਲਕਿ ਤਸਵੀਰ ਵਿਖਾਉਣੇ। ਸ਼ੇਖ ਇਮਤਿਆਜ਼ ਸਾਡੇ ਇੱਕ ਤੁਹਾਨੂੰ ਪਤਾ MPA ਨੇ, ਉਹਨਾਂ ਇੱਕ ਟਵੀਟ ਕੀਤਾ ਲక్ష్ਮੀ ਚੌਕ, ਅਤੇ ਸ਼ਾਕਰ ਅਵਾਨ ਨੇ ਵੀ ਟਵੀਟ ਕੀਤਾ। ਲక్ష్ਮੀ ਚੌਕ ਦੀ ਇੱਕ ਤਸਵੀਰ ਅੱਜ ਦੀ ਹੈ ਜਿਸ ਵੇਲੇ ਬਾਜੀ ਚੀਫ ਮਿਨਿਸਟਰ ਹੈ, ਅਤੇ ਇੱਕ ਤਸਵੀਰ ਜਿਹੜੀ ਹੈ ਉਹ ਪਾਕਿਸਤਾਨ ਤਹਿਰੀਕ ਇਨਸਾਫ ਦੇ ਜ਼ਮਾਨੇ ਦੀ ਹੈ। ਉਦੋਂ ਵੀ ਇੰਨੀ ਕੀ ਬਾਰਿਸ਼ ਹੋਈ ਸੀ ਜਿੰਨੀ ਹੁਣ ਹੋਈ ਹੈ, ਅਤੇ ਪਾਣੀ ਦਾ ਹਾਲ ਉਦੋਂ ਵੇਖ ਲਓ ਅਤੇ ਹੁਣ ਵੇਖ ਲਓ। ਬਾਕੀ ਮੇਰਾ ਖਿਆਲ ਇੱਥੇ ਮੈਨੂੰ ਤਜਜ਼ੀਆ ਕਰਨ ਅਤੇ ਤਬਸਰਾ ਕਰਨ ਦੀ ਲੋੜ ਕੋਈ ਨਹੀਂ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਨੂੰ ਦੇਣੀ ਹੈ ਉਹ ਖਬਰ ਇਹ ਹੈ ਕਿ ਇਸ ਵੇਲੇ ਜਿਹੜਾ ਸ਼ੇਰ ਅਫਜ਼ਲ ਮਰਵਤ ਸਾਹਿਬ ਜਿਹੜੇ ਨੇ, ਉਹਨਾਂ ਨੂੰ PTI ਦੀ ਰੁਕਨੀਅਤ ਉਹਨਾਂ ਦੀ ਮੁਅੱਤਲ ਕੀਤੀ ਹੈ। ਇਹਦੇ 'ਤੇ ਮੈਂ ਬਹੁਤਾ ਤਜਜ਼ੀਆ ਨਹੀਂ ਕਰਾਂਗਾ, ਇੱਥੇ ਮੈਂ ਸਿਰਫ ਇਹੀ ਕਹਾਂਗਾ ਕਿ ਸ਼ੇਰ ਅਫਜ਼ਲ ਮਰਵਤ ਸਾਹਿਬ ਨੂੰ ਥੋੜ੍ਹਾ ਜਿਹਾ ਧਿਆਨ ਕਰਨਾ ਚਾਹੀਦਾ, ਜ਼ਿੰਮੇਦਾਰੀ ਨਾਲ ਗੱਲਬਾਤ ਕਰਨ, ਕਿਉਂਕਿ ਬੜੇ ਸਾਰੇ ਲੋਕ ਉਹਨਾਂ ਨੂੰ ਪਿਆਰ ਕਰਦੇ ਨੇ, ਚਾਹੁੰਦੇ ਨੇ।
ਤੇ ਉਹ ਮੇਰਾ ਮਤਲਬ ਹੈ ਕਿ ਜਦੋਂ ਇਹੋ ਜਿਹੀਆਂ ਗੱਲਾਂ ਕਰਦੇ ਨੇ ਜਿਹਦੇ ਨਾਲ ਲੋਕਾਂ ਦਾ ਦਿਲ ਟੁੱਟਦਾ ਹੈ ਤੇ ਫਿਰ ਮਾਮਲਾਤ ਇਸ ਪਾਸੇ ਨੂੰ ਜਾਂਦੇ ਨੇ। ਇਹ ਪਾਰਟੀ ਵਾਸਤੇ ਕੋਈ ਫਾਇਦੇ ਦੀ ਗੱਲ ਤਾਂ ਨਹੀਂ ਹੈ। ਤੇ ਮੈਂ ਤੇ ਇਸ ਵੇਲੇ ਮੈਂ ਹਮੇਸ਼ਾ ਇਹ ਚਾਹੁੰਦਾ ਕਿ ਜਿਸ ਵੇਲੇ ਮਾੜਾ ਵੇਲਾ ਹੋਵੇ ਪਾਰਟੀ ਤੇ ਉਸ ਵੇਲੇ ਰਲ ਮਿਲ ਕੇ ਇਕੱਠੇ ਹੋ ਕੇ ਜਿਹੜਾ ਉਹ ਜ਼ੋਰ ਮਾਰਨਾ ਚਾਹੀਦਾ। ਇਹੋ ਜਿਹੇ ਕੰਮ ਨਹੀਂ ਇੱਕ ਦੂਜੇ ਨਾਲ ਕਰਨੇ ਚਾਹੀਦੇ। ਤੇ ਮਿਹਰਬਾਨੀ ਕਰੋ ਸ਼ੇਰ ਅਫਜ਼ਲ ਮਰਵਤ ਸਾਹਿਬ, ਜ਼ਰਾ ਤੁਸੀਂ ਵੀ ਥੋੜ੍ਹਾ ਜਿਹਾ ਹੱਥ ਹਲਕਾ ਰੱਖੋ ਤਾਂ ਕਿ ਮਾਮਲਾ ਠੀਕ ਕੀਤੇ ਜਾ ਸਕਣ, ਮਜ਼ੀਦ ਖਰਾਬ ਨਾ ਹੋਣ। ਅੱਛਾ ਜੀ, ਅਗਲੀ ਖਬਰ ਜਿਹੜੀ ਉਹ ਰਾਣਾ ਸਨਾਉੱਲਾ ਸਾਹਿਬ ਦਾ ਬਿਆਨ ਹੈ। ਉਹਨਾਂ ਕਿਹਾ ਜੀ ਇਮਰਾਨ ਖਾਨ ਦਾ ਹੱਕ ਹੈ ਕੋਈ ਜੇਲ੍ਹ ਤੋਂ ਬਾਹਰ ਆਉਣ ਦੀ ਕੋਸ਼ਿਸ਼ ਕਰੇ ਤੇ ਸਾਡਾ ਹੱਕ ਹੈ ਉਹਨੂੰ ਜੇਲ੍ਹ ਦੇ ਵਿੱਚ ਹੀ ਰੱਖੀਏ। ਵਾਹ 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 ਵਾਹ, ਮਾਸ਼ਾਅੱਲਾ ਮਾਸ਼ਾਅੱਲਾ, ਰਾਣਾ ਸਾਹਿਬ ਨੇ ਕੀ ਗੱਲ ਕੀਤੀ। ਉਹਨਾਂ ਕਿਹਾ ਜੀ ਸਾਡਾ ਹੱਕ ਵੀ ਹੈ ਤੇ ਅਸੀਂ ਕੋਸ਼ਿਸ਼ ਵੀ ਕਰਾਂਗੇ। ਮਤਲਬ ਰਾਣਾ ਸਾਹਿਬ ਨੇ ਉਹ ਟਿਪੀਕਲ ਪਟਵਾਰੀਆਂ ਵਾਲੀ ਗੱਲ ਕਰ ਛੜੀ ਹੈ ਕਿ ਜਿਹੜਾ ਸਿਆਸੀ ਮੁਖਾਲਫ ਹੈ ਉਹਨੂੰ ਅਸੀਂ ਜੇਲ੍ਹ 'ਚ ਰੱਖਣਾ। ਬਈ ਤੁਸੀਂ ਕੌਣ ਹੁੰਦੇ ਹੋ ਜੇਲ੍ਹ 'ਚ ਰੱਖਣ ਵਾਲੇ? ਇਹ ਜੇਲ੍ਹ ਦੇ ਵਿੱਚ ਤੇ ਅਦਾਲਤਾਂ ਨੇ ਰੱਖਣਾ ਹੈ। ਤੇ ਅਦਾਲਤਾਂ ਉਹੀ ਨੇ ਹੁਣ ਜਿਹੜੀਆਂ 11 ਤੇ 2 ਦੇ ਨਾਲ ਫੈਸਲਾ ਆਇਆ। ਉਹ ਦਿਨ ਗਏ ਜਦੋਂ ਖਲੀਲ ਖਾਂ ਫਾਖਤਾ ਉਡਾਇਆ ਕਰਦੇ ਸੀ। ਤੇ ਫਾਖਤਾ ਦਾ ਮਤਲਬ ਤੁਹਾਨੂੰ ਪਤਾ ਹੀ, ਘੁੱਗੀ ਕਹਿ ਲਓ ਜਾਂ ਚਿੜੀ ਕਹਿ ਲਓ। ਤੇ ਉਹ ਹੁਣ ਚਿੜੀਆਂ ਤੁਸੀਂ ਉਡਾ ਲਈਆਂ ਜਿਹੜੀਆਂ ਉਡਾਣੀਆਂ ਨੇ। ਹੁਣ ਤੇ ਕਾਜ਼ੀ ਸਾਹਿਬ ਦੇ ਦਿਨ ਰਹਿ ਗਏ ਨੇ 105। ਹਾਂਜੀ, ਅੱਲਾ ਉਹਨਾਂ ਨੂੰ ਜ਼ਿੰਦਗੀ ਦੇਵੇ, ਮਰਨ ਦੇ ਦਿਨ ਨਹੀਂ ਮੈਂ ਕਹਿਣ ਡਿਆ, ਅੱਲਾ ਲੰਮੀ ਹਯਾਤੀ ਦੇਵੇ। ਮੈਂ ਆਨਾ ਵੀ ਇਹ ਚੀਫ ਜਸਟਿਸ ਤੋਂ ਉਤਰਨ ਦੇ 105 ਦਿਨ ਪਾਕਿਸਤਾਨ ਦੇ ਉੱਤੇ ਜਿਹੜੇ ਕਾਲੇ ਬੱਦਲ ਨੇ ਨਾ, 105 ਦਿਨ ਹੋਰ ਨੇ। ਉਸ ਤੋਂ ਬਾਅਦ ਅੱਲਾ ਕਰਮ ਕਰੇਗਾ। ਤੇ ਰਾਣਾ ਸਾਹਿਬ ਇਹ ਵੀ ਤੁਸੀਂ ਸ਼ੌਕ ਪੂਰਾ ਕਰ ਲਓ ਤੇ ਤੁਹਾਨੂੰ ਇਨਸ਼ਾਅੱਲਾ ਇਹਦਾ ਵੀ ਜਵਾਬ ਦੇਵਾਂਗੇ। ਥੋੜ੍ਹਾ ਜਿਹਾ ਵਕਤ ਜ਼ਰਾ ਖਲੋ ਜਾਓ, ਵੇਖਾਂਗੇ ਵੀ ਤੁਸੀਂ ਇਮਰਾਨ ਖਾਨ ਨੂੰ ਅੰਦਰ ਰੱਖਦੇ ਜੇ ਜਾਂ ਇਮਰਾਨ ਖਾਨ ਬਾਹਰ ਆਉਂਦਾ। ਹੁਣ ਜ਼ਰਾ ਕੰਮ ਥੋੜ੍ਹਾ ਹੀ ਰਹਿ ਗਿਆ, ਬਹੁਤਾ ਲਾਗੇ ਲੱਗ ਗਿਆ, ਥੋੜ੍ਹਾ ਰਹਿ ਗਿਆ ਤੇ ਆਪਣਾ ਜ਼ੋਰ ਮਾਰ ਲਓ ਜੇ ਮਾਰ ਸਕਦੇ ਜੇ। ਅੱਛਾ ਜੀ, ਤੁਸੀਂ ਕਦੀ ਲਫ਼ਜ਼ ਖੁੰਨੇ ਸਿੱਕਣਾ ਆਪਣਾ ਸੁਣਿਆ ਵੀ ਖੁੰਨੇ ਸੇਕ ਦਿੱਤੇ ਜਾਂ ਫਲਾਣੇ ਦੇ ਖੁੰਨੇ ਸਿੱਕ ਗਏ? ਤੇ ਖੁੰਨੇ ਹੁਣ ਕੀ ਹੁੰਦੇ ਨੇ? ਇਹ ਕੁਝ ਗੱਲਾਂ ਸਮਝਾਈਆਂ ਨਹੀਂ ਜਾ ਸਕਦੀਆਂ, ਕਰਕੇ ਦੱਸੀਆਂ ਜਾ ਸਕਦੀਆਂ। ਮਤਲਬ ਮੈਂ ਹੁਣ ਤੁਸੀਂ ਜਿਹੜੇ ਮੁੰਡੇ ਅੱਗੇ ਹੱਸਣ ਲੱਗ ਪਏ ਨੇ, ਤੁਸੀਂ ਸਾਰੇ ਮੇਰੇ ਵਾਸਤੇ ਤਾਂ ਬੜੀ ਪਿਆਰ ਦੀ ਜਗ੍ਹਾ 'ਤੇ ਹੋ, ਬੜੀ ਅਦਬ ਦੀ ਜਗ੍ਹਾ 'ਤੇ ਹੋ। ਹੁਣ ਮੈਂ ਤੁਹਾਡੇ ਖੁੰਨੇ ਤਾਂ ਨਹੀਂ ਸੇਕ ਸਕਦਾ, ਲੇਕਿਨ ਯਕੀਨ ਕਰੋ ਕਿ ਜਦੋਂ ਤੱਕ ਖੁੰਨੇ ਸਿਕੇ ਨਾ ਹੋਣ ਨਾ, ਇਹਦੀ ਸਮਝ ਵੀ ਨਹੀਂ ਆਉਂਦੀ ਵੀ ਖੁੰਨੇ ਸਿਕਣਾ ਕਿਹਨੂੰ ਆਉਂਦੇ ਨੇ। ਇਸ ਲਈ ਕਿਸੇ ਸਿਆਣੇ ਕੋਲੋਂ ਪੁੱਛੋ, ਉਹ ਤੁਹਾਡਾ ਇੱਕ ਅੱਧਾ, ਚਲੋ ਬਹੁਤੇ ਨਹੀਂ ਤੇ ਇੱਕ ਅੱਧਾ ਖੁੰਨਾ ਹੀ ਸੇਕਦੇ, ਤੇ ਤੁਹਾਨੂੰ ਪਤਾ ਲੱਗ ਜਾਏਗਾ ਵੀ ਖੁੰਨੇ ਸਿਕਣੇ ਕਿਹਨੂੰ ਆਉਂਦੇ ਨੇ। ਤੇ ਖੁੰਨਾ ਸਿਕ ਜਾਏ ਬੰਦੇ ਦਾ ਤੇ ਉਸ ਤੋਂ ਬਾਅਦ ਬੰਦਾ ਕਰਦਾ ਕੀ ਹੈ। ਤੇ ਬਹਰਹਾਲ ਕਾਜ਼ੀ ਸਾਹਿਬ ਜਿਹੜੇ ਉਹਨਾਂ ਦੇ ਖੁੰਨੇ ਸਿੱਕ ਗਏ ਨੇ। ਤੁਹਾਨੂੰ ਪਤਾ ਹੈ ਕਿ 11/2 ਦੇ ਨਾਲ ਜਿਹੜਾ ਫੈਸਲਾ ਆਇਆ, ਉਸ ਤੋਂ ਬਾਅਦ ਕਾਜ਼ੀ ਸਾਹਿਬ ਨੇ ਫੈਸਲਾ ਕੀਤਾ ਕਿ ਇਹ ਪੂਰਾ ਹਫਤਾ ਉਹ ਕੋਈ ਮੁਕੱਦਮਾ ਨਹੀਂ ਸੁਣਨਗੇ। ਹੁਣ ਕਿਸ ਮੂੰਹ ਨਾਲ ਸੁਣਨਾ ਸੀ? ਜਿਸ ਮੂੰਹ ਨਾਲ ਉਹ ਮੁਕੱਦਮੇ ਸੁਣਦੇ ਨੇ, ਇਹ ਮੂੰਹ ਤੇ ਇਹ ਮਸੂਰ ਦੀ ਦਾਲ ਉਹ ਕੰਮ ਤੇ ਹੋ ਗਿਆ। ਤੇ ਉਸ ਮੂੰਹ ਨਾਲ ਤੇ ਉਹਨਾਂ ਨੂੰ ਵਿਚਾਰਿਆਂ ਨੂੰ ਉਹ ਬੜੀ ਢਿਠਾਈ ਦੇ ਨਾਲ ਉਹ ਫੈਸਲਾ ਸੁਣਾਉਣਾ ਪਿਆ। ਤੇ ਉਹ ਤੇ ਹੁਣ ਉਹਨਾਂ ਦੇ ਪੱਲੇ ਗੱਲ ਕੋਈ ਰਹਿ ਨਹੀਂ ਗਈ। ਇਸ ਮੂੰਹ ਨਾਲ ਤੇ ਹੁਣ ਗਾਹ ਮੁਕੱਦਮੇ ਨਹੀਂ ਸੁਣ ਸਕਦੇ। ਬਹਰਹਾਲ ਹੈ ਉਹ ਚੰਗੇ ਤਗੜੇ ਨੇ ਇਸ ਮਾਮਲੇ ਦੇ ਵਿੱਚ ਜੱਜ ਸਾਹਿਬ ਜਿਹੜੇ ਨੇ, ਜਸਟਿਸ ਸਾਹਿਬ, ਉਹ ਐਡਾ ਮਹਿਸਾਸ ਕੋਈ ਨਹੀਂ ਕਰਦੇ ਬਿਸਤੀ ਸ਼ਿਸਤੀ ਨੂੰ। ਤੇ ਉਹ ਹਫਤਾ ਕੀ ਲੱਗਣਾ, ਹਫਤੇ ਤੋਂ ਬਾਅਦ ਉਹਨਾਂ ਫਿਰ ਸੈੱਟ ਹੋ ਜਾਣਾ ਔਰ ਆਪਣਾ ਖਿੱਚ ਕੇ ਰੱਖਣਾ ਉਹਨਾਂ ਕੰਮ ਦੁਬਾਰਾ। ਲੇਕਿਨ ਇਸ ਹਫਤੇ ਉਹਨਾਂ ਨੇ ਫੈਸਲਾ ਕੀਤਾ ਕਿ ਉਹਨਾਂ ਨੇ ਕਿਸੇ ਕਿਸਮ ਦਾ ਜਿਹੜਾ ਉਹ ਕੇਸ ਇਸ ਹਫਤੇ ਨਹੀਂ ਸੁਣਨਾ। ਚਲੋ ਤੁਹਾਡੀ ਮਿਹਰਬਾਨੀ, ਪਾਕਿਸਤਾਨੀ ਆਵਾਮ ਦਾ ਇੱਕ ਹਫਤਾ ਹੀ ਚੰਗਾ ਲੰਘੇਗਾ। ਜਦੋਂ ਤੁਸੀਂ ਫੈਸਲੇ ਤੁਸੀਂ ਸੁਣਾਉਣੇ ਨੇ ਤੇ ਉਸ ਵੇਲੇ ਕਿਹੜਾ ਕੋਈ ਤੁਸੀਂ ਚੰਗੀ ਕਾਰ ਕਰਨੀ ਹੈ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਾਂਗੇ। ਜਿਹੜਾ ਫੈਸਲਾ ਹੋਇਆ ਵੱਡਾ, ਇਹ ਫੈਸਲੇ ਦੀ ਤਫਸੀਲ ਤੇ ਤੁਹਾਨੂੰ ਪਤਾ ਹੀ ਹੈ ਵੀ 13 ਜੱਜਾਂ ਦਾ ਬੈਂਚ ਸੀ। 2 ਜੱਜਾਂ ਨੇ ਉਹਦੇ 'ਚੋਂ ਭੈੜਾ ਫੈਸਲਾ ਦਿੱਤਾ ਹੈ। ਮੀਨ ਐਸਾ ਫੈਸਲਾ ਕਿ PDM ਨੂੰ ਸੀਟਾਂ ਦੇ ਦਿਓ। ਜਸਟਿਸ ਅਮੀਨੁਦੀਨ ਸਾਹਿਬ ਤੇ ਜਸਟਿਸ ਜਿਹੜੇ ਨਈਮ ਅਫਗਾਨ ਸਾਹਿਬ। ਬਾਕੀ 11 ਜੱਜ ਬਸ਼ਮੂਲ ਕਾਜ਼ੀ ਸਾਹਿਬ, ਉਹਨਾਂ ਮੰਨ ਲਈ ਇਹ ਗੱਲ। 8 ਜੱਜਾਂ ਨੇ ਬਿਲਕੁਲ ਵਾਜ਼ੇ। ਬਾਕੀ ਜਿਹੜੇ ਨੇ 3 ਜੱਜ, ਉਹਨਾਂ ਨੇ ਜ਼ਰਾ ਥੋੜ੍ਹਾ ਯਾਹਿਆ ਅਫਰੀਦੀ ਸਾਹਿਬ, ਮੰਦੋਖੇਲ ਸਾਹਿਬ ਤੇ ਆਪਣਾ ਕਾਜ਼ੀ ਫਾਇਜ਼ੀਸਾ ਸਾਹਿਬ, ਉਹਨਾਂ ਦੇ ਅਲੱਗ-ਅਲੱਗ ਫੈਸਲੇ ਆਏ ਨੇ। ਤੇ ਬਹਰਹਾਲ ਓਵਰਆਲ 11 ਜੱਜਾਂ ਨੇ 13 ਦੇ ਵਿੱਚੋਂ ਮੰਨਿਆ ਵੀ ਇਹ ਸੀਟਾਂ ਜਿਹੜੀਆਂ ਕਿਸੇ ਨਾ ਕਿਸੇ ਤਰੀਕੇ ਤਹਿਰੀਕ ਇਨਸਾਫ ਦੀਆਂ ਹੀ ਬਣਦੀਆਂ ਨੇ। ਤਹਿਰੀਕ ਇਨਸਾਫ ਨੂੰ ਲੱਭ ਗਈਆਂ ਨੇ ਸੀਟਾਂ। ਤੇ ਹੁਣ ਮੌਜੂਦਾ ਜਿਹੜੀ ਸੂਰਤ ਹਾਲ ਆ ਉਹਦੇ 'ਚ ਤਹਿਰੀਕ ਇਨਸਾਫ ਇਸ ਵੇਲੇ ਪਾਰਲੀਮੈਂਟ ਦੀ ਸਭ ਤੋਂ ਵੱਡੀ ਜਮਾਤ ਹੈ। ਹਾਂਜੀ, ਤਹਿਰੀਕ ਇਨਸਾਫ ਇਸ ਵੇਲੇ ਦੀ ਜਿਹੜੀ ਪਾਰਲੀਮੈਂਟ ਹੈ ਉਹਦੇ ਵਿੱਚ ਸਭ ਤੋਂ ਵੱਡੀ ਜਮਾਤ ਤਹਿਰੀਕ ਇਨਸਾਫ ਹੈ। ਸਭ ਤੋਂ ਜ਼ਿਆਦਾ ਵੋਟ ਉਹਦੇ ਨੇ। ਉਸ ਤੋਂ ਬਾਅਦ ਨੂਨ ਲੀਗ ਦੇ ਨੇ, ਉਸ ਤੋਂ ਬਾਅਦ ਪੀਪਲਸ ਪਾਰਟੀ ਦੇ ਨੇ। ਤੇ ਚੇਤੇ ਕਰੋ ਵੀ ਤਹਿਰੀਕ ਇਨਸਾਫ ਦੇ ਕੋਲੋਂ ਬੱਲਾ ਖੋਲਿਆ ਗਿਆ ਸੀ। ਤਹਿਰੀਕ ਇਨਸਾਫ ਦੇ ਨਾਂ 'ਤੇ ਪਾਬੰਦੀ ਲਾਤੀ ਸੀ। ਆਖਿਆ ਸੀ ਤਹਿਰੀਕ ਇਨਸਾਫ ਹੈ ਹੀ ਨਹੀਂ। ਕਾਗਜ਼ ਖੋਲ੍ਹੇ ਸਨ। ਆਖਿਆ ਸੀ ਨਾ ਇਮਰਾਨ ਖਾਨ ਦਾ ਨਾਂ ਚੱਲੇਗਾ ਜਾਂ ਨਾ ਤਹਿਰੀਕ ਇਨਸਾਫ ਦਾ। ਸ਼ਿੱਦਤ ਪਸੰਦ ਤੇ ਪਤਾ ਨਹੀਂ ਕੀ ਕੁਛ ਆਖਿਆ ਸੀ। ਤੇ ਉਸ ਤੋਂ ਬਾਅਦ ਚੇਤੇ ਕਰੋ ਕਿ ਜਿਹੜੇ ਸਾਡੇ ਚੰਦ ਸਹਾਫੀ ਦੋਸਤ ਸਨ, ਆਪਣਾ ਸੁਹੇਲ ਵੜਾਇਜ ਸਾਹਿਬ, ਆਸਮਾ ਸ਼ਰਾਜ਼ੀ ਸਾਹਿਬਾ, ਅਨਸਾਰ ਅਬਾਸੀ, ਇਹੋ ਜਿਹੇ ਜਿਹੜੇ ਲੋਕ ਸਨ, ਇਹ ਡਰਾਉਂਦੇ ਸਨ ਲੋਕਾਂ ਨੂੰ। ਆਂਦੇ ਸਨ ਕਿ ਲੋਕਾਂ ਵੋਟ ਪਾਉਣ ਕੋਈ ਨਹੀਂ ਨਿਕਲਣਾ, ਤਹਿਰੀਕ ਇਨਸਾਫ ਨੂੰ ਵੋਟ ਹੀ ਕੋਈ ਨਹੀਂ ਪੈਣਾ। ਆਵਾਮ ਸਹਿਮ ਗਈ ਹੈ ਔਰ ਮੁਕਤਦਰਾ ਮਤਲਬ ਕਿ ਇਸਟੈਬਲਿਸ਼ਮੈਂਟ ਨੇ ਥੋੜ੍ਹੀ ਜਿਹੀ ਕੱਸ ਹੋਰ ਪਾ ਦਿੱਤੀ ਤੇ ਆਵਾਮ ਨੇ ਬਾਹਰ ਨਹੀਂ ਨਿਕਲਣਾ। ਤੇ ਇਹਨਾਂ ਹਾਲਾਤ 'ਚ ਕਿਸੇ ਨੇ ਤਹਿਰੀਕ ਇਨਸਾਫ ਨੂੰ ਵੋਟ ਨਹੀਂ ਦੇਣਾ। ਤੇ ਇਮਰਾਨ ਖਾਨ ਬਸ ਡਨ ਐਂਡ ਡਸਟਡ, ਇਮਰਾਨ ਖਾਨ ਖਤਮ ਹੋ ਗਿਆ। ਇਮਰਾਨ ਖਾਨ ਦੀ ਕਹਾਣੀ ਖਤਮ ਹੋ ਗਈ। ਕੋਈ ਹੁਣ ਇਮਰਾਨ ਖਾਨ ਦੀ ਵਾਪਸੀ ਨਹੀਂ। ਇਹ ਗੱਲਾਂ ਕੀਤੀਆਂ ਔਰ ਸਾਨੂੰ ਦੱਸੀਆਂ ਜਾਂਦੀਆਂ ਸਨ। ਲੇਕਿਨ ਹੁਣ ਤੁਹਾਡੇ ਸਾਹਮਣੇ ਮਾਮਲਾਤ ਨੇ ਕਿ ਵੋਟ ਵੀ ਪਏ
ਔਰ ਆਵਾਮ ਨੇ ਦੱਬ ਕੇ ਵੋਟ ਵੀ ਪਾਏ। ਇਹ ਸਾਰੇ ਦਾਨਿਸ਼ਵਰ ਝੂਠੇ ਵੀ ਸਾਬਤ ਹੋਏ, ਸੀਟਾਂ ਵੀ ਲੱਭ ਗਈਆਂ ਆਖਰ ਤੇ ਹੁਣ ਇਸ ਵੇਲੇ ਤਹਿਰੀਕ ਇਨਸਾਫ ਪਾਰਲੀਮੈਂਟ ਦੀ ਸਭ ਤੋਂ ਵੱਡੀ ਪਾਰਟੀ ਹੈ। ਪਟਵਾਰੀਆਂ ਨੂੰ ਅਜੇ ਸਮਝ ਨਹੀਂ ਆਉਣ ਡਈ ਵੀ ਇਹ ਕਿੱਡਾ ਵੱਡਾ ਕੰਮ ਹੋਇਆ, ਕਿੱਡਾ ਵੱਡਾ ਫੈਸਲਾ ਹੋਇਆ। ਇਸ ਵੇਲੇ ਤਾਂ ਤੁਹਾਨੂੰ ਕੋਈ ਖਾਸ ਗੱਲ ਨਜ਼ਰ ਨਹੀਂ ਆਏਗੀ, ਕਿਉਂਕਿ ਹਜੇ ਵੀ ਭਲੇ ਤਹਿਰੀਕ ਇਨਸਾਫ ਸਭ ਤੋਂ ਵੱਡੀ ਪਾਰਟੀ, ਲੇਕਿਨ ਪੀਪਲਸ ਪਾਰਟੀ ਔਰ ਨੂਨ ਲੀਗ ਰਲ ਕੇ ਹਜੇ ਵੀ ਉਹਨਾਂ ਦੇ ਨੰਬਰ ਥੋੜ੍ਹੇ ਜਿਹੇ ਜ਼ਿਆਦਾ ਨੇ। ਇਹ ਹੁਣ ਫਾਰਮ ਜ਼ਰਾ 47 ਦੇ ਅਤੇ 45 ਦੇ ਨਤੀਜਿਆਂ ਜ਼ਰਾ ਅਦਾਲਤਾਂ ਜਾਣ ਦਿਓ। ਹੌਲੀ ਹੌਲੀ ਸਹਿਜੇ ਸਹਿਜੇ ਇਹ ਵੋਟ ਜਿਹੜੇ ਚੇਂਜ ਹੁੰਦੇ ਜਾਣਗੇ ਅਤੇ ਫਿਰ ਪਾਰਲੀਮੈਂਟ ਦੇ ਅੰਦਰ ਤਬਦੀਲੀ ਹੋਏਗੀ ਅਤੇ ਅੱਗੇ ਮਾਮਲਾਤ ਜਿਹੜੇ ਚੱਲਣਗੇ ਉਹ ਤੁਹਾਨੂੰ ਦੱਸਾਂਗੇ ਜਿਵੇਂ ਜਿਵੇਂ ਹੋਇਆ। ਲੇਕਿਨ ਇਹ ਮਾਮਲਾਤ ਉਂਝ ਨਹੀਂ ਰਹਿਣੇ ਜਿਵੇਂ ਤੁਸੀਂ ਕਹਿ ਰਹੇ ਹੋ। ਅੱਛਾ ਜੀ, ਇਤਜ਼ਾਜ਼ ਅਹਿਸਨ ਸਾਹਿਬ ਨੇ ਬਿਆਨ ਦਿੱਤਾ। ਉਹਨਾਂ ਕਿਹਾ ਕਿ ਸਿਕੰਦਰ ਸੁਲਤਾਨ ਰਾਜਾ ਨੂੰ ਹੁਣ ਹੱਥਕੜੀ ਲੱਗਣੀ ਚਾਹੀਦੀ, ਨਾਲ ਆਰਟੀਕਲ 6, ਨਾਲ ਸਾਰੇ ਜਿਹੜੇ ਮੈਂਬਰਸ ਨੇ ਇਲੈਕਸ਼ਨ ਕਮਿਸ਼ਨ ਦੇ, ਕਿਉਂਕਿ ਸੁਪਰੀਮ ਕੋਰਟ ਆਫ ਪਾਕਿਸਤਾਨ ਨੇ ਉਹਨਾਂ ਦੇ ਸਾਰੇ ਇਕਦਾਮਾਤ ਨੂੰ ਗੈਰ ਆਈਨੀ ਕਰਾਰ ਦੇ ਦਿੱਤਾ ਹੈ ਅਤੇ ਆਇਨ ਸ਼ਿਕਨੀ ਕਹਿ ਦਿੱਤਾ ਹੈ। ਆਇਨ ਸ਼ਿਕਨੀ ਦੀ ਸਜ਼ਾ ਜ਼ਾਹਿਰ ਹੈ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਹ ਆਇਨ ਸ਼ਿਕਨੀ ਦੀ ਸਜ਼ਾ ਜਿਹੜੀ ਹੈ ਉਹ ਆਰਟੀਕਲ 6 ਹੈ, ਔਰ ਆਰਟੀਕਲ 6 ਦੇ ਵਿੱਚ ਕੀ ਸਜ਼ਾਵਾਂ ਨੇ ਉਹ ਮੇਰੇ ਖਿਆਲ ਤੁਹਾਨੂੰ ਪਤਾ ਹੈ। ਅੱਛਾ ਜੀ, ਮੈਂ ਵੀ ਟਵੀਟ ਕੀਤਾ ਸੀ, ਉਸ ਤੋਂ ਬਾਅਦ ਹੋਰ ਦੋਸਤਾਂ ਨੇ ਵੀ ਟਵੀਟ ਕੀਤੀ ਕਿ ਇਨਸਾਫੀਆਂ ਨੂੰ ਚਾਹੀਦਾ ਹੈ ਕਿ ਮਠਿਆਈ ਸ਼ਠਾਈ ਨਾ ਵੰਡੋ, ਔਰ ਮੈਂ ਇਸ ਫੈਸਲੇ ਦੇ ਫੌਰਨ ਬਾਅਦ ਤੁਹਾਡੇ ਸਾਹਮਣੇ ਟਵੀਟ ਰੱਖਿਆ ਸੀ। ਹੋਰ ਵੀ ਫਿਰ ਦੋਸਤਾਂ ਨੇ ਤੇ ਟਵੀਟ ਕੀਤਾ। ਔਰ ਇਸ ਵੇਲੇ ਮੁਲਕ ਦੇ ਹਾਲਾਤ ਬੜੇ ਖ਼ਰਾਬ ਨੇ, ਗੁਰਬਤ ਬਹੁਤ ਜ਼ਿਆਦਾ ਹੈ, ਲੋਕੀ ਗੁਰਬਤ ਨਾਲ ਮਾਰੇ ਗਏ ਨੇ ਅਤੇ ਇਸ ਸੂਰਤ ਹਾਲ 'ਚ ਜਿਹੜਾ ਵੀ ਤੁਹਾਡੇ ਕੋਲ ਕੋਈ ਸਰਦਾ ਬਣਦਾ ਹੈ ਉਹਦੇ ਨਾਲ ਕਿਸੇ ਦਾ ਬਿੱਲ ਜਮ੍ਹਾਂ ਕਰਾ ਸਕਦੇ ਹੋ ਜਾਂ ਉਹਦੇ 'ਚ ਕੋਈ ਹਿੱਸਾ ਪਾ ਸਕਦੇ ਹੋ ਤੇ ਉਹ ਕਰੋ। ਕਿਸੇ ਨੂੰ ਕੋਈ ਹੋਰ ਆਟਾ ਚੀਨੀ ਦਾਲ ਲੈ ਕੇ ਦੇ ਸਕਦੇ ਹੋ ਤੇ ਇਹ ਆਤਿਸ਼ਬਾਜ਼ੀ ਅਤੇ ਮਠਿਆਈ ਸ਼ਠਾਈ ਇਹਦੇ ਦਿਨ ਨਹੀਂ ਹੈਗੇ। ਫਿਰ ਤੁਹਾਡੇ 'ਚ ਅਤੇ ਤੁਹਾਡੇ 'ਚ ਅਤੇ ਸਾਡੇ ਆਪਣੇ ਜਿਹੜੇ ਵਜ਼ੀਰ ਆਜ਼ਮ ਸਾਹਿਬ ਉਹਨਾਂ 'ਚ ਕੀ ਫ਼ਰਕ ਰਹਿ ਜਾਣਾ ਸੀ, ਜਿਹੜੇ ਇਸ ਵੇਲੇ ਫਾਰਮ 47 ਵਾਲੇ ਨੇ, ਜਿਹੜੇ ਆਉਂਦੇ ਨੇ ਕਿ ਮੈਂ ਆਜ਼ਰਬਾਈਜਾਨ ਆ ਕੇ ਅਤੇ ਗਰਮ ਨਾਨ ਖਾਵਾਂਗਾ, ਉੱਥੋਂ ਦੇ ਹੈੱਡ ਆਫ ਸਟੇਟ ਨੂੰ ਆਖਣ ਡਏ ਨੇ ਅਤੇ ਨਾਲ ਜਹਾਜ਼ਾਂ ਦੀ ਸਲਾਮੀ ਦੇਣ ਡਏ ਨੇ। ਉਹੋ ਜਿਹੇ ਕੰਮ ਅਸੀਂ ਨਹੀਂ ਕਰਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਸਲਮਾਨ ਅਕਰਮ ਰਾਜਾ ਸਾਹਿਬ ਨੇ ਕਿਹਾ ਹੈ ਕਿ ਇਹ ਤਾਰੀਖ ਦਾ ਅਹਿਮ ਤਰੀਨ ਦਿਨ ਹੈ ਔਰ ਇਸ ਅਹਿਮ ਤਰੀਨ ਦਿਨ ਦੇ ਉੱਤੇ ਇਨਸ਼ਾਅੱਲਾ ਹੁਣ ਗਾਂ ਚੰਗੀ ਗੱਲ ਹੋਏਗੀ, ਗਾਂ ਅਸੀਂ ਚੰਗੇ ਪਾਸੇ ਨੂੰ ਤੁਰ ਪਏ ਹਾਂ ਅਤੇ ਇਹ ਸਿਰਫ ਅਸੀਂ ਇਹ ਕੇਸ ਨਹੀਂ ਜਿੱਤਿਆ ਬਲਕਿ ਇਸ ਤੋਂ ਬਾਅਦ ਮਾਮਲਾਤ ਜਿਹੜੇ ਨੇ ਹੋਰ ਚੰਗੇ ਪਾਸੇ ਨੂੰ ਜਿਹੜੇ ਨੇ ਉਹ ਤੁਰ ਪਏ ਨੇ ਔਰ ਗਾਂ ਤੁਰਨਗੇ ਵੀ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਕਿ ਹੋਰ ਵੀ ਖਬਰਾਂ ਨੇ ਕੁਝ, ਲੇਕਿਨ ਅਗਲੀ ਖਬਰ ਜਿਹੜੀ ਕੁਇਕਲੀ ਤੁਹਾਡੇ ਸਾਹਮਣੇ ਰੱਖਣੀ ਹੈ ਕਿ ਜੁਨੇਦ ਅਕਰਮ ਸਾਹਿਬ ਨੇ ਮਾਜ਼ਰਤ ਕਰ ਲਈ ਹੈ। ਜੁਨੇਦ ਅਕਰਮ ਸਾਹਿਬ ਇੱਕ ਵੀਲੌਗਰ ਵੀ ਨੇ, ਟਿਕਟੋਕਰ ਵੀ ਨੇ ਔਰ ਬੜੀਆਂ ਸਿਆਣੀਆਂ ਗੱਲਾਂ ਕਰਦੇ ਨੇ, ਦੱਸਦੇ ਨੇ ਕਿ ਦੂਸਰੇ ਮੁਲਕ ਕਿਉਂ ਚੰਗੇ ਨੇ, ਕਿਉਂ ਅੱਗੇ ਨਿਕਲ ਗਏ ਨੇ, ਲੇਕਿਨ ਤਿਲਕ ਗਏ ਔਰ ਤਿਲਕ ਕੇ ਫਿਰ ਛੜੇ ਜੇਠ ਨੇ ਬੁੱਕਲ 'ਚ ਲੈ ਲਏ। ਮਤਲਬ ਉਹ ਜਿਹੜਾ ਚਮਕੀਲੇ ਦਾ ਗਾਣਾ ਹੈ ਉਹ ਮੇਰਾ ਖਿਆਲ ਕਿਤੇ ਪੇਡ ਕੰਟੈਂਟ ਦੇ ਰੁਪਈਏ ਫੜ ਬੈਠੇ ਅਤੇ ਉਹਦੇ 'ਤੇ ਫਿਰ ਮਾਮਲਾਤ ਇਹੋ ਜਿਹੇ ਹੋ ਗਏ ਕਿ ਇਹੋ ਜਿਹੀ ਉਹਨਾਂ ਦੀ ਇਹਨੂੰ ਇੱਕ ਤਾਂ 2-3 ਟਰਮਸ ਨੇ ਇਹਦੇ 'ਤੇ, ਅੰਗਰੇਜ਼ੀ ਦੀ ਟਰਮ ਜਾਂ ਉਰਦੂ ਦੀ ਟਰਮ 'ਤੇ ਅੱਜ ਕੱਲ੍ਹ ਸੌਫਟਵੇਅਰ ਅਪਡੇਟ ਕਹਿੰਦੇ ਨੇ, ਪੰਜਾਬੀ ਚਾਹੁੰਦੇ ਨੇ ਟਿੰਡ ਕਰ ਦੇਣਾ ਅਤੇ ਉਹ ਫਿਰ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਸੌਫਟਵੇਅਰ ਵੀ ਭਾਈ ਉਹਨਾਂ ਦਾ ਅਪਡੇਟ ਕੀਤਾ ਅਤੇ ਟਿੰਡ ਵੀ ਕੀਤੀ। ਬਹਰਹਾਲ ਫਿਰ ਵੀ ਸਿਆਣਾ ਬੰਦਾ ਹੈ, ਅੱਛਾ ਬੰਦਾ, ਮੈਂ ਇਹੀ ਕਹਾਂਗਾ ਵੀ ਉਹਨੇ ਮੰਨ ਲਈ ਗੱਲ ਔਰ ਮੰਨ ਕੇ ਅਤੇ ਉਹਨੇ ਜਿਹੜਾ ਉਹ ਆਪਣੀ ਗਲਤੀ ਮੰਨੀ, ਮਾਫੀ ਮੰਗੀ ਅਤੇ ਹੁਣ ਬਾਜੀ ਦੇ ਹੱਥ ਵੇਖੋ ਕੀ ਆਇਆ ਵੀ ਇਹਨੂੰ ਪੈਸੇ ਦਿੱਤੇ ਸੀ ਇਹਦੇ ਕੋਲੋਂ ਮਸ਼ਹੂਰੀ ਕਰਾਉਣ ਦੀ ਅਤੇ ਉਹ ਪਹਿਲਾਂ ਭਾਈ ਉਹਨਾਂ ਨੇ ਮਸ਼ਹੂਰੀ ਕੀਤੀ ਅਤੇ ਕਿੰਨੇ ਦਿਨ ਉਸ ਮਸ਼ਹੂਰੀ ਦੇ ਉੱਤੇ ਤਨਕੀਦ ਹੋਈ। ਉਸ ਤੋਂ ਬਾਅਦ ਹੁਣ ਉਹ ਭਾਈ ਹੋਣੀ ਜਿਹੜੇ ਉਹਨਾਂ ਨੇ ਜਿਹੜੀ ਰਹੀ ਸਹੀ ਕਸਰ ਸੀ ਉਹ ਲਾ ਕੇ ਹੱਥ ਫੜਾਤੀ ਪੰਜਾਬ ਹੁਕੂਮਤ ਦੇ। ਇੱਥੋਂ ਤੁਸੀਂ ਆਪ ਹੀ ਹਿਸਾਬ ਲਾ ਲਓ ਵੀ ਇਹ ਕਿੱਡੀ ਕਿ ਸਿਆਣੀ ਹੈ ਸਾਡੀ ਬਾਜੀ, ਅਕਲਮੰਦ ਨਾ ਤੇ ਹੈ ਅਤੇ ਨਾ ਹੋ ਸਕਦੀ ਹੈ। ਰੁਪਈਏ ਦੇ ਕੇ ਆਪਣੀ ਤਾਰੀਫ कराने की कोशिश की थी, ਹੁਣ ਉਹਨਾਂ ਰੁਪਈਆਂ ਦੇ ਵਿੱਚ ਹੀ ਬਦਤਰੀਫੀ भी हो रही है तो तनकीद भी हो रही है। अपने फैन से माजरत खा हूँ, ये होनी चाहिए थी, एडिटोरियल मिस्टेक है, मगर नेवरदलेस हुई तो मेरे एंड से है, तो इसकी मैं पूरी जिम्मेदारी लेता हूँ। दूसरी जो मेजर मिस्टेक है वो वीडियो बड़ी लेजी थी, यानी मैं ठंडे एसी के नीचे बैठ के माइक लगा के कैमरा लगा के आपको कहानी सुना दी, बनिस्बत इसके मुझे माइक लेके अगर 10 शहरों के नाम लिए तो कम से कम 5 शहरों में जाता, लोगों से पूछता, लोगों की राय लेता और आवाम के और हुकूमत के सामने रखता कि जी आपके ये प्लान है, पब्लिक ये कह रही है। लेकिन मैंने लेजी हरकत की और मैंने यहीं पे बैठ के वीडियो बना दी, जो कि दूसरी गलती थी। तीसरी और मेरी नज़र में जो सबसे बड़ी गलती वो ये थी कि क्लाइमेट देखना चाहिए। आवाम जो है परेशान है महंगाई से, बिजली के बिलों से, बढ़ते हुए टैक्सेस से, गर्मी से, बेरोज़गारी से। वहाँ पे मैं आपके आके खुशखबरियाँ सुना रहा हूँ। देखिए, मौका महल भी एक चीज़ होती है, आप किसी मैयत में जाके कोई शादी की कार्ड नहीं देते, आप मौका देखते हो कि हाँ यार इस वक्त मौका इस तरह का, ये बात नहीं करनी चाहिए। तो मेरी असेसमेंट में ये गलती हुई, मैं टेम्परेचर नहीं देख पाया कमरे का, आवाम का टेम्परेचर नहीं पढ़ पाया और ये मौका महल नहीं बनता था इस वीडियो का। तो ये मेरी नज़र में एक और बड़ी गलती हुई। लो जी, मैनू दिओ हुण इजाज़त, तेरा बराका।